ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਫੇਸਬੁੱਕ, YouTube, ਇੰਸਟਾਗ੍ਰਾਮ, ਟਿਕਟੌਕ ਤੇ ਸਾਰੇ ਡਿਜੀਟਲ ਪਲੇਟਫਾਰਮਸ ਤੋਂ ਅਪਡੇਟ ਪਾਕਿਸਤਾਨ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆ। ਮੇਰੇ ਨਾਲ ਅਪਡੇਟ ਪਾਕਿਸਤਾਨ ਦੇ ਵਿੱਚ ਸਾਥ ਦੇਣ ਵਾਸਤੇ ਮੌਜੂਦ ਨੇ ਮਸੂਦ ਮੱਲੀ ਜੀ ਤੇ ਮੈਂ ਹਾਂ ਤੁਹਾਡੇ ਸਾਰਿਆਂ ਦੇ ਨਾਲ ਮੌਜੂਦ ਪ੍ਰਵੀਨ ਮਸੂਦ ਜੀ। ਮੇਰੇ ਵੱਲੋਂ ਵੀ ਸਭ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਆਪ ਸਭ ਦਾ ਅੱਜ ਦੇ ਅਪਡੇਟ ਪਾਕਿਸਤਾਨ 'ਚ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹ ਖਬਰਾਂ, ਵੱਡੀਆਂ ਖਬਰਾਂ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਔਰ ਪ੍ਰਵੀਨ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ ਬਿਲਕੁਲ ਜੀ। ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਤੇ ਮਸੂਦ ਪਹਿਲੀ ਖਬਰ ਲਿਵਾਦੇ ਆ। ਸੁਣੇ ਪਾਕਿਸਤਾਨ ਤੇ ਭਾਰਤ ਪ੍ਰਾਈਮ ਮਿਨਿਸਟਰ ਦੇ ਵਿਚਕਾਰ ਬੀਜਿੰਗ 'ਚ ਮੁਲਾਕਾਤ ਹੋਣੀ ਸੀ ਜਿਹਦਾ ਚਾਂਸ ਹੈ ਸੀ ਤੇ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ਨੇ ਵੀ ਇਸ ਬਾਰੇ ਬਿਆਨ ਦਿੱਤਾ ਹੈ। ਇਸਹਾਕ ਡਾਰ ਹੋਰਾਂ ਨੇ ਵੀ ਇਸ ਬਾਰੇ ਗੱਲਬਾਤ ਕੀਤੀ। ਕੀ ਖਬਰਾਂ ਅਸਲ ਦੇ ਵਿੱਚ ਜਦੋਂ ਤੁਸੀਂ ਕਿਹਾ ਨਾ ਕਿ ਬੀਜਿੰਗ 'ਚ ਮੁਲਾਕਾਤ ਹੋਣੀ ਸੀ ਤੇ ਇੱਕ ਦਿਲ 'ਚ ਲੱਡੂ ਜਿਹਾ ਫੁੱਟਿਆ। ਇਹ ਚਾਂਸ ਹੈ ਸੀਗਾ ਜੀ। ਸ਼ੰਘਾਈ ਤਾਵਨ ਤਨਜ਼ੀਮ ਦਾ ਇਕੱਠ ਹੈ ਜਿਹੜਾ ਉਹ ਹੁਣ ਜਾ ਰਿਹਾ ਹੈ ਬੀਜਿੰਗ ਚਾਈਨਾ 'ਚ, ਜਿੱਥੇ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣੇ ਨੇ ਜਿਹੜੇ ਉਹ ਵੀ ਇਨਵਾਈਟ ਨੇ, ਉਹਨਾਂ ਨੇ ਵੀ ਜਾਣਾ ਹੈ। ਔਰ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਉਹਨਾਂ ਨੇ ਤਸਦੀਕ ਕੀਤੀ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਨੇ ਜਿਹੜੇ ਉਹ ਵੀ ਉੱਥੇ ਜਾ ਰਹੇ ਨੇ। ਅਮਨ ਦੀ ਰੀਝਵੰਦ ਪੂਰੀ ਦੁਨੀਆ ਹੈ। ਬਿਲਕੁਲ ਜੀ। ਪਾਕਿਸਤਾਨ ਔਰ ਭਾਰਤ ਦੇ ਵਿਗੜੇ ਤਾਲੁਕ ਵਾਸਤੇ ਨੇ ਜਿਹੜੇ ਇਹ ਕਿਸੇ ਤੋਂ ਲੁਕੇ ਨਹੀਂ ਹੈ। ਬਰਫ਼ ਉਦੋਂ ਹੀ ਖੁਰਨੀ ਹੈ ਜਦੋਂ ਉਹਦੇ ਲਈ ਕੋਈ ਕੋਸ਼ਿਸ਼ ਕੀਤੀ ਜਾਏਗੀ। ਵਕਤ ਦੇ ਨਾਲ ਨਾਲ ਬਰਫ਼ ਤੇ ਤੁਸੀਂ ਜ਼ਹਿਰ ਦੀ ਝੱਗ ਜਿੰਨੀ ਚਾੜਦੇ ਜਾਓਗੇ ਉਹ ਕਦੀ ਵੀ ਫਾਇਦੇ 'ਚ ਦੋਵੇਂ ਮੁਲਕਾਂ 'ਚੋਂ ਕਿਸੇ ਦੇ ਵਾਸਤੇ ਵੀ ਨਹੀਂ ਹੈ। ਤੇ ਉਮੀਦ ਕੀਤੀ ਜਾ ਰਹੀ ਸੀ ਕਿ ਚੀਨ ਜਿਹੜਾ ਇਸ ਵੇਲੇ ਪਾਕਿਸਤਾਨ ਦੇ ਬਹੁਤ ਨੇੜੇ ਆ ਔਰ ਭਾਰਤ ਜਿਹੜਾ ਚੀਨ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹਦੀ ਕੋਈ ਕਿਰਦਾਰ ਨਿਭਾਏਗਾ। ਉਦੋਂ ਜਦੋਂ ਚੀਨ ਦੇ ਫਾਰਨ ਮਿਨਿਸਟਰ ਜਿਹੜੇ ਉਹ ਪਾਕਿਸਤਾਨ ਦਾ ਭਾਰਤ ਦਾ ਫੇਰਾ ਪੂਰਾ ਕਰਕੇ ਵਾਪਸ ਗਏ ਨੇ, ਉਦੋਂ ਇਹ ਖਬਰਾਂ ਸੁਣ ਕੇ ਸ਼ਾਇਦ ਅੰਦਰ ਖਾਤੇ 'ਚ ਕੋਈ ਗੱਲਬਾਤ ਚੱਲ ਰਹੀ ਹੈ। ਪਰ ਹੁਣ ਪਾਕਿਸਤਾਨੀ ਫਾਰਨ ਆਫਿਸ ਨੇ ਤਸਦੀਕ ਕਰ ਦਿੱਤੀ ਹੈ ਕਿ ਜੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਔਰ ਨਰਿੰਦਰ ਮੋਦੀ ਹੋਣਾ ਵਿਚਕਾਰ ਨਾ ਤੇ ਕੋਈ ਬੀਜਿੰਗ 'ਚ ਮੁਲਾਕਾਤ ਤੈਅ ਹੈ ਔਰ ਨਾ ਉਹਦਾ ਕੋਈ ਚਾਂਸ ਹੈ। ਨਾਲ ਹੀ ਉਹਨਾਂ ਨੇ ਫਿਰ ਇਹ ਵੀ ਆਖਿਆ ਕਿ ਭਾਰਤ ਪਾਕਿਸਤਾਨ ਤੇ ਜਿਹੜਾ ਇਹ ਬਲੇਮ ਕਰਦਾ ਜਾਂ ਇਲਜ਼ਾਮ ਲਾਉਂਦਾ ਆ ਕਿ ਐਟੋਮਿਕ ਬਲੈਕਮੇਲਿੰਗ 'ਚ ਨਹੀਂ ਆਵਾਂਗੇ, ਪਾਕਿਸਤਾਨ ਇੱਕ ਜ਼ਿੰਮੇਦਾਰ ਮੁਲਕ ਆ ਔਰ ਨਾ ਅਸੀਂ ਇਹੋ ਜਿਹੀ ਕੋਈ ਧਮਕੀ ਦਿੱਤੀ ਹੈ ਨਾ ਤੜੀ ਦਿੱਤੀ ਹੈ। ਅਸੀਂ ਅਮਨ ਦੇ ਰੀਝਵੰਦ ਹਾਂ ਪਰ ਆਪਣੀ ਰਾਖੀ ਵਾਸਤੇ ਔਰ ਭਾਰਤ ਦੀ ਕਿਸੇ ਵੀ ਛੇੜਛਾੜ ਜਾਂ ਸ਼ਰਾਰਤ ਦਾ ਜਵਾਬ ਦੇਣ ਵਾਸਤੇ ਬਿਲਕੁਲ ਤਗੜਿਆਂ ਹੋ ਕੇ ਖਲੋਤੇ ਆ। ਨਾਲ ਹੀ ਫਿਰ ਉਹਨਾਂ ਨੇ ਭਾਰਤ ਦੇ ਵਿੱਚ ਕੰਮ ਕਰਦੀ ਪਾਕਿਸਤਾਨੀ ਐਮਬੈਸੀ ਜਿਹੜੀ ਦਿੱਲੀ 'ਚ ਹੈ ਉਹਦੇ ਅਮਲੇ ਨੂੰ ਹਰਾਸਾਂ ਕਰਨ ਬਾਰੇ ਵੀ ਗੱਲਬਾਤ ਕੀਤੀ। ਤੁਸੀਂ ਆਖਿਆ ਕਿ ਪਾਕਿਸਤਾਨੀ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ਦੀ ਵੀ ਗੱਲਬਾਤ ਸਾਹਮਣੇ ਆਈ ਹੈ। ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਬਲੋਚਿਸਤਾਨ ਸਮੇਤ ਪੂਰੇ ਪਾਕਿਸਤਾਨ 'ਚ ਜਿੱਥੇ ਜਿੱਥੇ ਅਤਗਰਦੀ ਚੱਲ ਰਹੀ ਹੈ ਉਹ ਭਾਰਤੀ ਸਪਾਂਸਰ ਹੈ, ਉਹਦੇ ਪਿੱਛੇ ਭਾਰਤੀ ਹੱਥ ਹੈ ਔਰ ਭਾਰਤ ਉਹਨੂੰ ਪੂਰਾ ਜਿਹੜਾ ਉਹ ਸਪੋਰਟ ਕਰਨ ਡਿਆ ਆ। ਇਧਰੋਂ ਜਿਹੜੀ ਹਵਾਲਾ ਦਿੱਤਾ ਤੁਸੀਂ ਇਸਹਾਕ ਡਾਰ ਹੋਣਾ ਦਾ, ਜਿਹੜੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ, ਫਾਰਨ ਮਿਨਿਸਟਰ ਵੀ ਨੇ, ਉਹਨਾਂ ਦਾ ਆਖਣਾ ਹੈ ਕਿ ਪਾਕਿਸਤਾਨ ਔਰ ਭਾਰਤ ਦੇ ਵਿਚਕਾਰ ਜਦੋਂ ਲੜਾਈ ਸ਼ੁਰੂ ਹੋਈ, ਪਾਕਿਸਤਾਨ 'ਚ ਇਹਨੂੰ ਲਫ਼ਜ਼ ਜੰਗ ਦੇ ਨਾਲ ਜੋੜਿਆ ਜਾਂਦਾ ਕਿ ਜੰਗ ਸੀਗੀ। ਸੋ ਇਹ ਲੜਾਈ ਹੈ ਜਿਹੜੀ ਇਹ ਰੋਕਣ ਵਾਸਤੇ ਉਹਨਾਂ ਨੇ ਆਖਿਆ ਕਿ ਅਮਰੀਕਾ ਨੇ ਕਿਰਦਾਰ ਨਿਭਾਇਆ ਔਰ ਇਹ ਲੜਾਈ ਰੋਕਣ ਵਾਸਤੇ ਭਾਰਤ ਨੇ ਮਿਹਨਤ ਕੀਤੀ ਕਿ ਜੀ ਇਹ ਲੜਾਈ ਹੈ ਜਿਹੜੀ ਇਹ ਵੇਖੋ ਤੁਸੀਂ ਕਿਸੇ ਤਰ੍ਹਾਂ ਰਕਵਾਓ। ਔਰ ਇਸ ਮਾਮਲੇ ਦੇ ਉੱਤੇ ਮੈਨੂੰ ਵਾਸ਼ਿੰਗਟਨ ਤੋਂ ਫੋਨ ਆਇਆ। ਇਹ ਇਸਹਾਕ ਡਾਰ ਹੋਣਾ ਦਾ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਦਾ ਆਖਣਾ ਹੈ। ਉਹਨਾਂ ਆਖਿਆ ਸਿਰਫ ਵਾਸ਼ਿੰਗਟਨ ਦਾ ਹੀ ਫੋਨ ਨਹੀਂ ਆਇਆ, ਮੈਨੂੰ ਸਾਊਦੀ ਅਰਬ ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੇ ਵੀ ਆਖਿਆ ਕਿ ਯਾਰ ਬਸ ਚਲੋ ਹੁਣ ਬਸ ਕਰੋ। ਔਰ ਇਹ ਸਭ ਕੁਛ ਹੈ ਜਿਹੜਾ ਇਹ ਭਾਰਤ ਦੇ ਕਹਿਣ ਦੇ ਉੱਤੇ ਇਹ ਲੜਾਈ ਹੈ ਜਿਹੜੀ ਉਹ ਰੋਕੀ ਗਈ। ਪਾਕਿਸਤਾਨ ਲੜਾਈ ਨਾ ਕਰਨ ਦਾ ਰੀਝਵੰਦ ਹੈ ਤੇ ਜਦੋਂ ਸ਼ੁਰੂ ਹੋ ਗਈ ਤੇ ਫਿਰ ਅਸੀਂ ਰੋਕਣ ਦੇ ਵੀ ਰੀਝਵੰਦ ਨਹੀਂ। ਪਰ ਬੇਲੀ ਮੁਲਕ ਜਿਹਦਾ ਉਹਨਾਂ ਨੇ ਅਮਰੀਕਾ ਔਰ ਸਾਊਦੀ ਅਰਬ ਵੱਲ ਇਸ਼ਾਰਾ ਕੀਤਾ ਔਰ ਅਮਰੀਕਾ ਦਾ ਸਾਫ਼ ਨਾ ਮਿਲਿਆ ਕਿ ਵਾਸ਼ਿੰਗਟਨ ਦੇ ਟੈਲੀਫੋਨ ਤੋਂ ਬਾਅਦ ਪਾਕਿਸਤਾਨ ਮੁੜਿਆ। ਸੋ ਹੁਣ ਦੁੱਖ ਦੇਣ ਵਾਲੀ ਇਹ ਸਾਰੀ ਖਬਰ ਦੇ ਵਿੱਚ ਇੱਕ ਗੱਲ ਇਹ ਹੈ ਕਿ ਜੇ ਕਿਤੇ ਮੁਲਾਕਾਤ ਹੋ ਜਾਂਦੀ ਤੇ ਚਲੋ ਕੋਈ ਚਾਂਸ ਬਣਦੇ, ਗੱਲਬਾਤ ਕੀਤਿਆਂ ਕੋਈ ਸ਼ਾਇਦ ਰਾਹ ਨਿਕਲਦੀ। ਹਜੇ ਵੀ ਮੈਂ ਤੇ ਨਾ ਉਮੀਦ ਨਹੀਂ। ਮੈਂ ਤਾਂ ਕਹਿ ਰਿਹਾ ਕਿ ਜਦੋਂ ਬੀਜਿੰਗ 'ਚ ਆਮਨੇ ਸਾਹਮਣੇ ਹੋਣ, ਕੋਈ ਦੁਆ ਸਲਾਮ ਲੈ ਲੈਣ, ਕੋਈ ਹੱਥ ਮਿਲਾ ਲੈਣ, ਕੋਈ ਅੱਗੇ ਵੱਧ ਪੈਣ, ਕੋਈ ਗੱਲਬਾਤ ਕਰ ਲੈਣ, ਇਹੋ ਹੀ ਦੋਵੇਂ ਮੁਲਕਾਂ ਦੇ ਲੋਕਾਂ ਦੇ ਭਲੇ 'ਚ ਹੈ। ਸੋ ਇਹ ਮੇਰੀ ਰੀਚ ਹੋ ਸਕਦੀ ਹੈ। ਖਬਰ ਜਿਹੜੀ ਉਹ ਤਾਂ ਕੋਈ ਚੰਗੇ ਇਸ਼ਾਰੇ ਨਹੀਂ ਦੇ ਰਹੀ ਜੀ। ਮਸੂਦ ਅਗਲੀ ਖਬਰ ਲਿਵਾਦੇ। ਇਮਰਾਨ ਖਾਨ ਹੋਰਾਂ ਦੀ ਭੈਣ ਜਿਹੜੀ ਹਲੀਮਾ ਖਾਨ ਹੈ, ਉਹਨਾਂ ਦੇ ਪੁੱਤਰ ਦੇ ਬਾਰੇ ਅਸੀਂ ਕੱਲ ਵੀ ਖਬਰ ਦਿੱਤੀ ਸੀ ਤੇ ਉਹਨਾਂ ਦੇ ਇੱਕ ਪੁੱਤਰ ਨੂੰ ਚੁੱਕ ਲਿਆ ਗਿਆ ਸੀ, ਪਰ ਦੂਜਾ ਜਿਹੜਾ ਹੈ ਉਹਨਾਂ ਦਾ ਪੁੱਤਰ ਜਿਹੜਾ ਉਹ ਜ਼ਮਾਨਤ ਵਾਸਤੇ ਆਪਣੇ ਦੂਜੇ ਭਰਾ ਦੀ ਗਿਆ ਹੈਗਾ ਤੇ ਉਹਨੂੰ ਵੀ ਚੁੱਕ ਲਿਆ ਗਿਆ। ਇਹ ਕਰ ਕੌਣ ਰਿਹਾ ਹੈ, ਕੀ ਹੋ ਰਿਹਾ ਜੀ? ਪਹਿਲਾਂ ਤੇ ਸ਼ੁਰੂ 'ਚ ਪਤਾ ਹੀ ਨਾ ਲੱਗਾ ਕਿ ਚੁੱਕਿਆ ਕਿਹਨਾਂ ਨੇ। ਕੱਲ ਜਦੋਂ ਮਾਡਲ ਟਾਊਨ ਚੁੱਕਿਆ, ਬਾਅਦ 'ਚ ਫਿਰ ਪੰਜਾਬ ਪੁਲਿਸ ਆ ਜਿਹੜੀ ਉਹਨੇ ਤਸਦੀਕ ਕੀਤੀ ਕਿ ਜੀ 9 ਮਈ ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਵੇਲੇ ਜਿਹੜੇ ਹੰਗਾਮੇ ਹੋਏ, ਇਹ ਮੁੰਡਾ ਵੀ ਉਹਨਾਂ ਹੰਗਾਮਿਆਂ ਦਾ ਹਿੱਸਾ ਸੀਗਾ। ਇਸ ਅਲੀਮਾ ਖਾਨ ਦੇ ਪੁੱਤਰ ਦਾ ਨਾਂ ਸ਼ਾਰੇਸ ਖਾਨ, ਇੰਟਰਨੈਸ਼ਨਲ ਐਥਲੀਟ ਇਹ।
ਔਰ ਦੁਨੀਆ ਭਰ ਦੇ ਵਿੱਚ ਬਹੁਤ ਥਾਵਾਂ ਤੇ ਪਾਕਿਸਤਾਨ ਦੀ ਨੁਮਾਇੰਦਗੀ ਵੀ ਕਰ ਚੁੱਕਿਆ। ਔਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਵੀ ਖਬਰਾਂ ਮਿਲ ਰਹੀਆਂ ਨੇ ਸੋਸ਼ਲ ਮੀਡੀਆ ਤੋਂ ਕਿ ਇਹਦੇ ਕੋਲ ਡੂਅਲ ਨੈਸ਼ਨੈਲਿਟੀ ਹੈ, ਯੂਕੇ ਦੇ ਵੀ ਔਰ ਪਾਕਿਸਤਾਨ ਦੀ ਵੀ। ਅੱਛਾ, ਹੁਣ ਇਹ ਜਿਨਾਹ ਹਾਊਸ ਤੇ ਹਮਲੇ ਦਾ ਜਿਹੜਾ ਮੁਕੱਦਮਾ ਹੈ ਉਹਦੇ 'ਚ ਇਹਨੂੰ ਨਾਮਜ਼ਦ ਕਰਕੇ 2 ਸਾਲ ਬਾਅਦ ਅਦਾਲਤ ਪੇਸ਼ ਕੀਤਾ ਗਿਆ। ਗੱਲ ਇਹ ਹੈ ਕਿ ਇੱਕ ਬੰਦੇ ਦੇ ਉੱਤੇ ਇਲਜ਼ਾਮ ਸੀਗਾ, ਮੁਕੱਦਮੇ 'ਚ ਨਾਂ ਸੀਗਾ, 2 ਸਾਲ ਪਹਿਲੋਂ ਹੋਇਆ, 2 ਸਾਲ ਬਾਅਦ ਜਦੋਂ ਇਮਰਾਨ ਖਾਨ ਦੀਆਂ ਜ਼ਮਾਨਤਾਂ ਸੁਪਰੀਮ ਕੋਰਟ ਕਰਨ ਡਈ ਉਦੋਂ ਨਹੀਂ ਛਾਪਾ ਮਾਰ ਕੇ ਤੁਸੀਂ ਉਹਨੂੰ ਫੜਨ ਡੇ ਜੇ। ਉਸ ਤੋਂ ਬਾਅਦ ਉਹਦਾ ਦੂਜਾ ਭਰਾ ਹੈ ਜਿਹੜਾ ਉਹ ਕਚਹਿਰੀ ਗਿਆ ਕਿ ਭਰਾ ਦੀ ਜ਼ਮਾਨਤ ਦੇ ਵਾਸਤੇ ਕਾਨੂੰਨੀ ਰਾਹ ਹੈ ਜਿਹੜਾ ਉਹ ਜਾ ਕੇ ਜਦੋਂ ਵਾਪਸ ਆਉਣ ਡਿਆ ਹੁੰਦਾ ਆ ਫਿਰ ਉਹਨੂੰ ਵੀ ਚੁੱਕ ਲਿਆ ਗਿਆ ਆ। ਇਹ ਹੁਣ ਸਭ ਕੁਝ ਲਾਹੌਰ ਸ਼ਹਿਰ ਦੇ ਵਿੱਚ ਹੋਣ ਡਿਆ ਆ ਤੇ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਰਾਜ ਕਿਹਨਾਂ ਦਾ ਹੈ। ਇਹ ਗੱਲਾਂ ਦੱਸਣ ਡਈਆਂ ਨੇ ਕਿ ਇਹ ਇਸ਼ਾਰੇ ਦਿੱਤੇ ਜਾ ਰਹੇ ਨੇ, ਮੈਸੇਜ ਦਿੱਤੇ ਜਾ ਰਹੇ ਨੇ। ਹੁੰਦਾ ਨਾ ਕਈ ਵਾਰ ਜਸਟਰ ਤੁਸੀਂ ਕੋਈ ਕੰਮ ਕਰਕੇ ਦੱਸਦੇ ਜੇ ਤੇ ਇਹ ਅਲੀਮਾ ਖਾਨ ਹੈ ਜਿਹੜੇ ਹੁਣ ਉਹਨਾਂ ਦੇ ਨਾਲ ਸਿੱਧਿਆਂ ਹੋ ਗਏ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਮੁੰਡੇ ਤੇਰੇ ਦੋਵੇਂ ਚੁੱਕ ਲਏ। ਪਤਾ ਨਹੀਂ ਹੁਣ ਕਿਹੜੀ ਗੱਲ ਹੈ ਜਿਹੜੀ ਮਨਵਾਉਣਾ ਚਾਹੁੰਦੇ ਨੇ। ਤੇ ਇਹ ਤਸਦੀਕ ਹੋ ਗਈ ਕਿ ਜੀ ਇਮਰਾਨ ਖਾਨ ਦੇ ਦੋਵੇਂ ਭਾਂਜੇ ਯਾਨੀ ਉਹਨਾਂ ਦੀ ਭੈਣ ਦੇ ਜਿਹੜੇ ਮੁੰਡੇ ਨੇ ਉਹ ਪੰਜਾਬ ਪੁਲਿਸ ਨੇ ਚੁੱਕੇ ਆ। ਔਰ 9 ਮਈ ਦੇ ਜਿਹੜੇ ਕੇਸ ਨੇ ਜਿਨ੍ਹਾਂ 'ਚ ਇਮਰਾਨ ਖਾਨ ਦੀ ਤੇ 8 ਕੇਸਾਂ 'ਚ ਜ਼ਮਾਨਤ ਸੁਪਰੀਮ ਕੋਰਟ ਨੇ ਕਰ ਦਿੱਤੀ ਹੈ, ਉਹਨਾਂ ਕੇਸਾਂ 'ਚ ਗ੍ਰਿਫਤਾਰੀਆਂ ਨੇ ਜਿਹੜੀਆਂ ਪਾਈਆਂ ਗਈਆਂ। ਜਿਹੜਾ ਸ਼ਾਹਰੇਜ਼ ਖਾਨ ਹੈ ਜਿਹਨੂੰ ਚੁੱਕਿਆ ਗਿਆ ਸੀਗਾ ਕੱਲ ਮਾਡਲ ਟਾਊਨ ਲਾਹੌਰ ਤੋਂ, ਉਹਦਾ 8 ਦਿਨ ਦਾ ਸਰੀਰਕ ਰਿਮਾਂਡ ਹੈ ਜਿਹੜਾ ਉਹ ਵੀ ਅਦਾਲਤ ਨੇ ਦਿੱਤਾ। ਹੁਣ ਦੂਜਾ ਜਿਹੜਾ ਚੁੱਕਿਆ ਆ ਇਹਦੇ ਤੇ ਕੀ ਇਲਜ਼ਾਮ ਲੱਗਦੇ ਹਜੇ ਤੱਕ ਤੇ ਉਹ ਪਿਆ ਫਿਰਦਾ ਸੀਗਾ, ਪਰ ਹੁਣ ਚੁੱਕ ਕੇ ਗ੍ਰਿਫਤਾਰੀਆਂ ਕਰਕੇ ਪੁਰਾਣੇ ਪਰਚੇ ਨੇ ਜਿਹੜੇ ਉਹਨਾਂ 'ਚ ਨਾਮ ਪਾਉਣਾ ਇਹ ਆਪਣੇ ਤੌਰ ਤੇ ਦੱਸਦਾ ਹੈ ਕਿ ਇਹ ਇਸ਼ਾਰਿਆਂ ਤੇ ਕੰਮ ਹੋਣ ਡਿਆ ਜੀ। ਮਸੂਦ, ਤੁਸੀਂ ਸੁਣਿਆ ਜਿੱਦਾਂ ਅਸੀਂ ਭਾਰਤ ਪਾਕਿਸਤਾਨ ਦੀ ਗੱਲ ਕਰਨੇ ਆ ਤੇ ਪਾਣੀ ਡੱਕਣ ਬਾਰੇ, ਪਾਣੀ ਛੱਡਣ ਬਾਰੇ ਬਥੇਰੀਆਂ ਜਿਹੜੀਆਂ ਨੇ ਲੜਾਈਆਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਹੈਗੀਆਂ ਨੇ। ਇਸ ਤੋਂ ਇਲਾਵਾ ਪਾਕਿਸਤਾਨ ਨੇ ਤਾਂ ਖੈਰ ਕੋਈ ਡੈਮ ਬਣਾਇਆ ਹੀ ਨਹੀਂ ਤੇ ਹੁਣ ਸੁਣਿਆ ਹੈ ਕਿ ਪਾਕਿਸਤਾਨੀ ਸਰਕਾਰ ਨੇ ਦਿਆਮੀਰ ਪਾਸ਼ਾ ਡੈਮ ਵਾਸਤੇ ਪੈਸੇ ਦੇ ਛੱਡੇ। ਜੀ ਬਿਲਕੁਲ, ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ ਵਾਪਡਾ ਦਾ ਮਹਿਕਮਾ ਜਿਹਨੂੰ ਕਹਿੰਦੇ ਨੇ, ਉਹਨਾਂ ਦੇ ਕਹਿ ਲਵੋ ਕਿ 76ਵੇਂ ਇਕੱਠ ਜਿਹੜਾ ਉਹ ਹੋਇਆ ਸੀਗਾ ਦਿਆਮੀਰ ਪਾਸ਼ਾ ਡੈਮ ਪ੍ਰੋਜੈਕਟ ਖੈਬਰ ਪਖਤੂਨਖਾਨ KPK ਸੂਬਾ ਜਿਹੜਾ ਉਹਦੇ ਅਪਰ ਕੋਸਤਾਨ ਉਹਦੀ ਤਹਿਸੀਲ ਹਰਬਨ ਭਾਸ਼ਾ ਉੱਥੇ ਜ਼ਮੀਨਾਂ ਜਿਹੜੀਆਂ ਲੋਕਾਂ ਕੋਲੋਂ ਲੈਣੀਆਂ ਸੀਗੀਆਂ। ਯਾਨੀ ਇਸ ਡੈਮ ਦੇ ਘੇਰੇ ਦੇ ਵਿੱਚ ਜਿੰਨੀਆਂ ਜ਼ਮੀਨਾਂ ਹੋਣਗੀਆਂ, ਤੁਹਾਨੂੰ ਯਾਦ ਹੈ ਕਿ ਤਰਬੇਲਾ ਡੈਮ ਜਦੋਂ ਬਣਿਆ, ਮੰਗਲਾ ਡੈਮ ਜਦੋਂ ਬਣਿਆ, ਮੰਗਲਾ ਡੈਮ ਅੱਜ ਕਹਿੰਦੇ ਨੇ ਕਿ ਪਾਕਿਸਤਾਨੀ ਕਬਜ਼ੇ ਜਿਹੜਾ ਕਸ਼ਮੀਰ ਆ, ਸਿਰਫ ਉਹ ਕਸ਼ਮੀਰ ਹੀ ਨਹੀਂ ਜਿਹਲਮ ਤੱਕ, ਗੁਜਰਾਤ ਤੱਕ, ਗੁਜਰਾਂਵਾਲੇ ਤੱਕ ਸ਼ਾਇਦ ਹੀ ਕੋਈ ਘਰ ਹੋਵੇ ਜਿਨ੍ਹਾਂ ਦਾ ਕੋਈ ਇੱਕ ਜੀ ਪਾਕਿਸਤਾਨ ਤੋਂ ਬਾਹਰ ਨਾ ਹੋਵੇ। ਮੰਗਲਾ ਡੈਮ ਦੀਆਂ ਜ਼ਮੀਨਾਂ ਜਿਨ੍ਹਾਂ ਲੋਕਾਂ ਦੇ ਆਈਆਂ ਸਨ ਨਾ ਉਹਦੇ 'ਚ ਉਹਨਾਂ ਨੂੰ ਉਦੋਂ ਯੂਕੇ ਦੀ ਨੈਸ਼ਨੈਲਿਟੀ ਆਫਰ ਕੀਤੀ ਗਈ ਸੀ ਕਿ ਉਹ ਆਪਣੀਆਂ ਜ਼ਮੀਨਾਂ ਨਹੀਂ ਵੇਚਣਾ ਚਾਹੁੰਦੇ। ਜ਼ਮੀਨਾਂ ਬਦਲੇ ਉਹਨਾਂ ਨੂੰ ਯੂਕੇ ਦੀ ਨੈਸ਼ਨੈਲਿਟੀ ਆਫਰ ਹੋਈ। ਉਹ ਪੂਰੇ ਦਾ ਪੂਰਾ ਮੰਗਲਾ ਸ਼ਹਿਰ ਜਿਹੜਾ ਉਹ ਯੂਕੇ ਨੈਸ਼ਨਲ ਬਣ ਗਿਆ। ਸੋ ਹੁਣ ਇੱਥੇ ਵੀ ਕੋਈ ਰੋਲੇ ਇਹੋ ਜਿਹੇ ਚੱਲਣ ਡੇ ਸੀਗੇ। ਸੋ ਪਾਕਿਸਤਾਨੀ ਸਰਕਾਰ ਦਾ ਔਰ ਇਹਨਾਂ ਲੋਕਾਂ ਦਾ ਜ਼ਮੀਨ ਦੇ ਮੁੱਲ ਦਾ, ਲੈਣ ਦੇਣ ਦਾ ਇਹ ਸਾਰਾ ਮਾਮਲਾ ਸੀਗਾ। ਹੁਣ ਪਾਕਿਸਤਾਨ ਦੀ ਸਰਕਾਰ ਨੇ 1 ਅਰਬ 78 ਕਰੋੜ ਕੱਢ ਦਿੱਤਾ ਹੈ ਕਿ ਇਹ ਹੁਣ ਜਿਨ੍ਹਾਂ ਕੋਲ ਜ਼ਮੀਨਾਂ ਲਈਆਂ ਜਾਣਗੀਆਂ, ਡਿਪਟੀ ਕਮਿਸ਼ਨਰ, ਚੈੱਕ ਕਲੈਕਟਰ, ਬਾਕੀ ਜਿਹੜੇ ਉੱਥੋਂ ਦੇ ਜ਼ਿੰਮੇਦਾਰ ਨੇ ਉਹ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਸਰਕਾਰੀ ਰਿਕਾਰਡ ਚੈੱਕ ਕਰਕੇ ਫਰਦਾ ਫੁਰਦਾ ਦੇ ਮੁਤਾਬਕ ਇਹਨਾਂ ਨੂੰ ਕਾਲ ਕਰਨਗੇ ਔਰ ਇਹਨਾਂ ਦੇ ਪੈਸੇ ਨੇ ਜਿਹੜੇ ਇਹਨਾਂ ਨੂੰ ਦਿੱਤੇ ਜਾਣਗੇ ਤਾਂ ਜੇ ਮਨਸੂਬਾ ਜਿਹੜਾ ਹੈ ਅੱਗੇ ਤੋਰੇ। ਉਦੋਂ ਜਦੋਂ ਭਾਰਤ ਕਹਿੰਦੇ ਕਿ ਪਾਕਿਸਤਾਨੀ ਦਰਿਆਵਾਂ ਦਾ ਪਾਣੀ ਜਿਹੜਾ ਪਾਕਿਸਤਾਨ ਦਾ ਹੱਕ ਬਣਦਾ ਹੈ ਸਿੰਤਾਸ ਸਮਝੌਤੇ ਦੇ ਤਹਿਤ ਉਹਨੂੰ ਡੱਕਣਾ ਆ, ਇਹ ਪਾਕਿਸਤਾਨ ਵੱਲੋਂ ਹੋਣ ਵਾਲੀਆਂ ਫੁਰਤੀਆਂ ਜਾਂ ਕਹਿ ਲਵੋ ਕਿ ਦੇਰ ਆਏ ਦੁਰਸਤ ਆਏ 78 ਸਾਲਾਂ 'ਚ ਇਹਨਾਂ ਨੂੰ ਵੀ ਡੈਮ ਬਣਾਉਣ ਦਾ ਚੇਤਾ ਨਾ ਆਇਆ। ਹੁਣ ਉਹਦੇ ਤੇ ਕੰਮ ਜਿਹੜਾ ਸਪੀਡ ਦੇ ਨਾਲ ਅੱਗੇ ਤੁਰਿਆ ਤੇ ਰੱਬ ਕਰੇ ਜੇ ਟੁਰ ਪਵੇ ਸਿਰੇ ਚੜ ਜਾਏ। ਤੇ ਮਸੂਦ, ਅਸੀਂ ਹੜ ਬਾਰੇ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਅਪਡੇਟ ਦੇਣੀ ਹੈਗੀ। ਸੁਣਿਆ ਕਿ 700 ਤੋਂ ਬਹੁਤੀਆਂ ਹਲਾਕਤਾਂ ਹੋ ਗਈਆਂ ਜੀ। ਇਹ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਕੱਲ ਇਕਰਾਰ ਕਰ ਲਿਆ ਕਿ 700 ਤੋਂ ਵੱਧ ਨੇ ਜਿਹੜੀਆਂ ਉਹ ਹਲਾਕਤਾਂ ਹੋ ਗਈਆਂ ਨੇ। ਤਾਜ਼ਾ ਖਬਰ ਇਹ ਹੈ ਕਿ ਗਿਲਗਿਤ ਬਲਤਿਸਤਾਨ ਦੇ ਵਿੱਚ ਵੀ ਇੱਕ ਗਲੇਸ਼ੀਅਰ ਹੈ ਯਾਨੀ ਬਰਫ਼ ਦਾ ਤੋਦਾ ਜਿਹੜਾ ਉਹ ਖੁਰ ਕੇ ਤੇ ਪਾਟ ਗਿਆ ਔਰ ਉਸ ਤੋਂ ਬਾਅਦ 200 ਲੋਕ ਨੇ ਜਿਹੜੇ ਉਹ ਹਜੇ ਤੱਕ ਉਹਦੇ ਚੋਂ ਰੈਸਕਿਊ ਕੀਤੇ ਨੇ ਔਰ ਜਿਹੜੀਆਂ ਇਤਲਾਵਾਂ ਆ ਰਹੀਆਂ ਨੇ ਉਹਨਾਂ 'ਚ ਕਿਸੇ ਮੌਤ ਦੀ ਤਸਦੀਕ ਨਹੀਂ ਕੀਤੀ ਜਾ ਰਹੀ। ਬਰਫ਼ ਆ ਪੁੱਟੀ ਜਾਏਗੀ, ਖੁਰੇਗੀ, ਉਹਦੇ ਥੱਲੋਂ ਕੱਢਿਆ ਜਾਏਗਾ। ਹਾਲਾਤ ਨੇ ਜਿਹੜੇ ਉਹ ਮਾੜੇ ਹੋਣ ਦੇ ਨੇ। ਖੈਬਰ ਪਖਤੂਨਖਾਨ ਦੇ ਵਿੱਚ ਜਿਹੜੇ 150 ਲੋਕ ਲਾਪਤਾ ਸਨ, ਹੁਣ ਕਹਿਣ ਦੇ ਨੇ ਕਿ ਉਹਨਾਂ ਦੇ ਵੀ ਬਚਣ ਦਾ ਚਾਂਸ ਨਾ ਹੋਣ ਦੇ ਬਰਾਬਰ। ਸੋ ਇਹ ਹਾਲਾਤਾਂ ਦੇ ਵਿੱਚ ਹੀ ਹੈ। 700 ਦਾ ਇਕਰਾਰ ਪ੍ਰਾਈਮ ਮਿਨਿਸਟਰ ਕਰਨ ਦੇ ਨੇ, ਗੈਰ ਸਰਕਾਰੀ ਜ਼ਰੀਏ ਕਹਿ ਰਹੇ ਨੇ ਕਿ 1000 ਤੋਂ ਉੱਤੇ ਜਾਣੀਆਂ ਨੇ। ਸੋ ਇਹ ਪਿਛਲੇ ਲੰਘਿਆ ਜਿਹੜਾ 1 ਹਫ਼ਤਾ 7 ਦਿਨ ਨੇ ਨਾ, ਇਹਨਾਂ ਨੇ ਹਨੇਰ ਚੋਖਾ ਮਚਾਇਆ ਹੈ। ਔਰ ਬਨੀਰ ਸ਼ਹਿਰ ਦੇ ਵਿੱਚੋਂ ਇੱਕ ਹੋਰ ਇਹਦੇ ਨਾਲ ਜੁੜੀ ਖਬਰ ਹੈ ਕਿ ਇੱਕ 36 ਕਮਰਿਆਂ ਦਾ ਘਰ ਸੀਗਾ ਜਿੱਥੇ ਕਈ ਸਦੀਆਂ ਤੋਂ ਕਈ ਪਰਿਵਾਰ ਇਕੱਠੇ ਰਹਿਣ ਦੇ ਸਨ। ਉਸ ਘਰ ਦੇ ਵਿੱਚ ਵਿਆਹ ਸੀਗਾ। ਉਸ ਘਰ ਦੇ ਜਿੰਨੇ ਜੀ ਸਨ ਉਹਨਾਂ ਦੇ ਵਿੱਚੋਂ ਸਿਰਫ 4 ਬਚੇ ਨੇ, ਬਾਕੀ ਸਾਰੇ ਹੜ੍ਹ ਦੇ ਵਿੱਚ ਮਰ ਗਏ ਨੇ। ਮਾਤਮ ਵਿੱਚ ਗਿਆ ਉਸ ਘਰ, ਜੰਜਾਂ ਚੜ੍ਹਨੀਆਂ ਸੀ। ਅਗਲੀ ਖਬਰ ਲੈ ਮਸੂਦ ਬਾਤ ਨੇ ਬਲੋਚਿਸਤਾਨ ਤੋਂ ਇਤਲਾਵਾਂ ਆ ਰਹੀਆਂ ਨੇ ਕਿ ਸੂਬਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਇੰਟਰਨੈਟ ਤੇ ਮੋਬਾਈਲ ਸਰਵਿਸ ਉੱਥੇ ਬਹਾਲ ਕੀਤੀ ਜਾਏ। ਜੀ ਬਿਲਕੁਲ, ਸੂਬਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਔਰ ਪਾਕਿਸਤਾਨ ਦੀ ਫੈਡਰਲ ਸਰਕਾਰ ਨੂੰ, ਪਾਕਿਸਤਾਨੀ ਫੈਡਰਲ ਸਰਕਾਰ ਦਾ ਮਤਹਿਤ ਮਹਿਕਮਾ PTA ਯਾਨੀ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਹੈ ਜਿਹੜਾ ਉਹਨਾਂ ਨੂੰ ਗਾਈਡਲਾਈਨ ਦਿੱਤੀ ਹੈ। ਬਲੋਚਿਸਤਾਨ ਭਰ ਦੇ ਵਿੱਚ ਅਗਸਤ ਦੇ ਮਹੀਨੇ 'ਚ ਪਾਕਿਸਤਾਨੀ ਸਰਕਾਰ ਨੇ ਇੰਟਰਨੈਟ ਔਰ ਮੋਬਾਈਲ ਸਰਵਿਸ ਬੰਦ ਕਰ ਦਿੱਤੀ ਸੀ ਔਰ ਆਖਿਆ ਸੀਗਾ ਕਿ 31 ਅਗਸਤ ਤੱਕ ਇਹ ਬੰਦ ਰਹਿਣੀ ਹੈ। ਉਹਦੀ ਵਜ੍ਹਾ ਇਹ ਦੱਸੀ ਗਈ ਕਿ ਅਗਸਤ ਮਹੀਨਾ ਜ਼ਾਹਰ ਪਾਕਿਸਤਾਨ 'ਚ ਉਹ ਆਜ਼ਾਦੀ ਦੇ ਜਸ਼ਨ ਦਾ ਮਹੀਨਾ ਹੁੰਦਾ ਤੇ ਬਲੋਚ ਵੱਖ ਵੰਡ ਅਤਗਰਦ ਨੇ ਜਿਹੜੇ ਇਹਨਾਂ ਵੱਲੋਂ ਵੱਡੇ ਹਮਲੇ ਨੇ ਜਿਹੜੇ ਹੋਣੇ ਸਨ ਉਹ ਇੱਕ
ਪ੍ਰੋਫੈਸਰ ਜਿਹੜਾ BLA ਦਾ ਕਰਤਾ ਧਰਤਾ ਸੀ ਉਹ ਗ੍ਰਿਫਤਾਰ ਵੀ ਹੋਇਆ, ਸਭ ਕੁਝ ਹੋਇਆ, ਸਾਰੀਆਂ ਗੱਲਾਂ ਸਾਹਮਣੇ ਆਈਆਂ। ਸੋ ਪਾਕਿਸਤਾਨੀ ਸਰਕਾਰ ਨੇ ਇੰਟਰਨੈਟ ਔਰ ਮੋਬਾਈਲ ਸਰਵਿਸ ਬੰਦ ਕਰ ਦਿੱਤੀ ਤਾਂ ਜੇ ਇਹਨਾਂ ਦਾ ਕਮਿਊਨੀਕੇਸ਼ਨ ਸਿਸਟਮ ਹੈ ਜਿਹੜਾ ਉਹਦੇ ਉੱਤੇ ਅਸਰ ਪਾਇਆ ਜਾ ਸਕੇ। ਫਿਰ ਇਹ ਹੁਣ ਇੱਕ ਪਟੀਸ਼ਨ ਹੈ ਜਿਹੜੀ ਇਹ ਬਲੋਚਿਸਤਾਨ ਹਾਈ ਕੋਰਟ ਦੇ ਵਿੱਚ ਗਈ ਔਰ ਅਦਾਲਤ ਨੇ ਸਾਰੇ ਮਹਿਕਮੇ ਨੂੰ ਹੁਕਮ ਦਿੱਤਾ ਕਿ 25 ਅਗਸਤ ਤੱਕ ਇਹ ਪੂਰੇ ਬਲੋਚਿਸਤਾਨ 'ਚ ਸਰਵਿਸ ਹੈ ਜਿਹੜੀ ਉਹ ਬਹਾਲ ਕਰੋ। ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਤੇ ਇੱਥੇ ਅਮਰੀਕਾ 'ਚ 22 ਅਗਸਤ ਸਾਲ 2025 ਦਾ ਦਿਨ ਡੁੱਬ ਰਿਹਾ, ਪਾਕਿਸਤਾਨ 'ਚ 23 ਅਗਸਤ 2025 ਦਾ ਦਿਨ ਜਿਹੜਾ ਚੜ੍ਹਿਆ ਆ ਔਰ 25 ਅਗਸਤ ਤੱਕ ਦੀ ਡੈਡਲਾਈਨ ਹੈ ਜਿਹੜੀ ਉਹ ਅਦਾਲਤ ਨੇ ਮਹਿਕਮੇ ਨੂੰ ਦਿੱਤੀ ਹੈ। ਕੋਇਟਾ ਸ਼ਹਿਰ ਤੋਂ ਅੱਡ ਸੁਣਿਆ ਕਿ ਬਲੋਚਿਸਤਾਨ ਦੇ ਬਹੁਤ ਸਾਰੇ ਇਲਾਕੇ ਨੇ ਜਿਹੜੇ ਉਹਨਾਂ 'ਚ ਇੰਟਰਨੈਟ ਔਰ ਮੋਬਾਈਲ ਫੋਨ ਸਰਵਿਸ ਹੈ ਜਿਹੜੀ ਉਹ ਬਹਾਲ ਹੋ ਰਹੀ ਹੈ। ਕੋਇਟਾ ਸ਼ਹਿਰ ਬਲੋਚਿਸਤਾਨ ਦੀ ਰਾਜਧਾਨੀ ਹੈ, ਉੱਥੇ ਹਜੇ ਸਰਵਿਸ ਬਹਾਲ ਨਹੀਂ ਹੋਈ। ਹੋ ਸਕਦਾ ਕਿ 25 ਤੱਕ ਹੋ ਜਾਵੇ ਜਾਂ ਹੋ ਸਕਦਾ ਹੈ ਸਰਕਾਰ ਅਦਾਲਤ ਨੂੰ ਕੋਈ ਜਵਾਬ ਜਮ੍ਹਾਂ ਕਰਵਾਏਗੀ ਜੀ ਇਹ ਸਾਡੇ ਕੋਲ ਇੰਟੈਲੀਜੈਂਸ ਰਿਪੋਰਟਾਂ ਨੇ, ਇਹ ਅਸੀਂ ਪੜ੍ਹਿਆ ਹੈ ਔਰ ਅੱਗੇ ਇਹ ਖਤਰਾ ਹੈ ਔਰ ਅਦਾਲਤ ਫਿਰ ਸਰਕਾਰ ਦਾ ਜਵਾਬ ਸੁਣਨ ਤੋਂ ਬਾਅਦ ਇਹ ਫੈਸਲਾ ਕਰੇ ਕਿ ਨਹੀਂ ਠੀਕ ਹੈ ਇਹ ਜੇ ਖਤਰੇ ਹੈ ਨੇ ਤੇ ਲੋਕਾਂ ਦੀ ਜਾਨ ਮਾਲ ਹੈ ਜਿਹੜੀ ਉਹਦੀ ਹਿਫਾਜ਼ਤ ਪਹਿਲਾਂ ਜ਼ਰੂਰੀ ਹੈ। ਪਰ ਫਿਲਹਾਲ ਅਦਾਲਤ ਵੱਲੋਂ ਜਿਹੜੇ ਮਤਹਿਤ ਮਹਿਕਮੇ ਨੇ ਉਹਨਾਂ ਨੂੰ ਇਹ ਆਖਿਆ ਗਿਆ ਹੈ ਕਿ ਜੀ ਇਹ ਸਰਵਿਸ ਹੈ ਜਿਹੜੀ ਇਹ ਬਹਾਲ ਕੀਤੀ ਜਾਏ। ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਅਪਡੇਟ ਪਾਕਿਸਤਾਨ 'ਚ, ਪਰ ਉਸ ਤੋਂ ਪਹਿਲੇ ਅਸੀਂ ਆਪਣੇ ਸਰੋਤਿਆਂ ਨੂੰ ਹਮੇਸ਼ਾ ਇੱਕੋ ਗੱਲ ਕਹੀਦੀ ਹੁੰਦੀ ਹੈ ਕਿ ਪੰਜਾਬੀ ਰੇਡੀਓ USA ਦੇ ਸਭ ਡਿਜੀਟਲ ਨੈਟਵਰਕਸ ਜੀ ਜਿਨ੍ਹਾਂ 'ਚ Facebook ਹੈ, ਜਿਨ੍ਹਾਂ 'ਚ YouTube ਹੈ, Instagram ਹੈ, TikTok ਔਰ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਤੇ ਵੀ ਇਹ ਖਬਰਾਂ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਸਿਰਫ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਨਹੀਂ ਸੁਣਦੇ, ਤੁਸੀਂ ਇਹਨਾਂ ਖਬਰਾਂ ਨੂੰ ਵੇਖ ਵੀ ਸਕਦੇ। ਸੋ ਸਾਡੇ ਉਹਨਾਂ ਪਲੇਟਫਾਰਮਸ ਤੇ ਆਓ, ਉਹਨਾਂ ਨੂੰ ਜੁਆਇਨ ਕਰੋ, ਉਹਨਾਂ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਇਹ ਖਬਰਾਂ ਹਫਤੇ 'ਚ 5 ਦਿਨ ਪ੍ਰਵੀਨ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਲੈ ਕੇ ਆਨੇ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਦੇ ਨਾਲ ਜੁੜੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200 ਤੇ ਲੋ ਮਸੂਦ ਫੋਨ ਲੈ ਰਹੇ ਆ ਇਜਾਜ਼ਤ ਆਪਣੇ ਸਰੋਤਿਆਂ ਕੋਲੋਂ। ਮੈਨੂੰ ਪ੍ਰਵੀਨ ਮਸੂਦ ਨੂੰ ਤੇ ਮੇਰੇ ਨਾਲ ਮਸੂਦ ਮੱਲੀ ਸਾਹਿਬ ਸੀ, ਉਹਨਾਂ ਨੂੰ ਵੀ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।